ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਪੰਜਾਬ ਦੇ ਉਜਾੜੇ ਦੇ ਅੱਜ ਦੇ ਉਸ ਦਿਨ ਦੀ ਵੀ ਗੱਲ ਕਰਦੇ ਜਾਈਏ। 15 ਅਗਸਤ ਦਾ ਦਿਨ ਆ, ਜਿਸ ਦਿਨ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ, ਜਿਸ ਤੋਂ ਬਾਅਦ ਦੇ ਵਿੱਚ ਜੋ ਵਾਪਰਿਆ ਦੁਨੀਆ ਦੇ ਵਿੱਚ, ਐਸਾ ਪਲਾਇਨ, ਐਸਾ ਹਿੰਸਕ ਪਲਾਇਨ ਘੱਟ ਹੀ ਜਿਹੜਾ ਆ ਉਹ ਕਿਤੇ ਦੇਖਿਆ ਆ। ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇੱਕ ਹਿਸਾਬ ਦੇ ਨਾਲ ਘਰੋਂ ਬੇਘਰ ਹੋ ਗਏ, ਹੱਸਦੇ ਵਸਦੇ ਘਰ ਜਿਹੜੇ ਉਹਨਾਂ ਦੇ ਉਜੜ ਗਏ। ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕਤਲੋਗਾਰਤ ਜਿਹੜੀ ਹੋਈ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਆ। ਨੋ ਡਾਊਟ ਕਈ ਲੋਕ ਅੱਜ ਦੇ ਦਿਨ ਇਸ ਨੂੰ ਆਜ਼ਾਦੀ ਦੇ ਤੌਰ ਦੇ ਉੱਤੇ ਉਹ ਮਨਾ ਰਹੇ ਨੇ, ਪਰ ਉਸ ਪੰਜਾਬ ਨੂੰ, ਉਸ ਪੰਜਾਬ ਦਾ ਜਿਹੜਾ ਦਰਦ ਆ, ਉਹ ਕਿਸੇ ਤੋਂ ਲੁਕਿਆ ਨਹੀਂ। ਜਿਹੜੇ ਪੰਜਾਬ ਦੇ ਜਾਏ ਆ, ਜਿਹੜੇ ਪੰਜਾਬ ਦੇ ਇਕੱਠੇ ਹੋਣ ਦੀ ਹਮੇਸ਼ਾ ਹੀ ਮੰਗ ਅਰਦਾਸ ਕਰਦੇ ਜਿਹੜੇ ਉਹ ਰਹਿੰਦੇ ਆ। ਮੋਦੀ ਨੇ ਲੰਮਾ ਚੌੜਾ ਭਾਸ਼ਣ ਦਿੱਤਾ, ਜਿਸ ਦੇ ਵਿੱਚ ਫਾਰਮਰਸ ਨੂੰ ਉਸਨੇ ਪ੍ਰੋਟੈਕਟ ਕਰਨ ਦੀ ਗੱਲ ਕੀਤੀ। ਹੋਰ ਗੱਲਾਂ ਜਿਹੜੀਆਂ ਉਸਨੇ ਜ਼ਰੂਰ ਕੀਤੀਆਂ। ਇਹ ਮਖੌਟਾ ਆ, ਇਹ ਦਿਖਾਵਾ ਆ, ਇਹ ਕੀ ਆ, ਇਹ ਦੇਖਣਾ ਦੀ ਗੱਲ ਆ। ਮੋਦੀ ਨੂੰ ਅੱਜ ਮੌਕਾ ਮਿਲੇ ਵੀ ਪੰਜਾਬ ਦੇ ਕਿਸਾਨ ਨੂੰ ਉਜਾੜਨਾ ਆ ਤੇ ਆਪਣੀ ਕੁਰਸੀ ਬਚਾਉਣੀ ਆ, ਉਹਨੇ 1 ਮਿੰਟ ਵੀ ਜਿਹੜਾ ਉਹ ਨਹੀਂ ਲਾਉਣਾ। ਉਸ ਸੀਲ ਤੋਂ ਬਿਆਨ ਦੇਣੇ ਉਹਦੇ ਲਈ ਬਹੁਤ ਸੌਖੇ ਆ, ਤੇ ਜਿਸ ਤਰੀਕੇ ਦੇ ਨਾਲ ਉਹਦੀ ਹੁਣ ਬਾਂਹ ਮੁੜੀ ਪਈ ਆ, ਇਹ ਜਿਹੜੀਆਂ ਗੱਲਾਂ ਆ ਉਸੇ ਦੇ ਵਿੱਚੋਂ ਨਿਕਲੀਆਂ ਨਜ਼ਰ ਆ ਰਹੀਆਂ ਆ। ਜਿਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਹਰਜੋਤ ਸਿੰਘ ਜੀ, ਸਟਾਕਟਨ ਵਰਗੀ ਧਰਤੀ ਤੇ ਜਿੱਥੇ ਗਦਰੀ ਬਾਬਿਆਂ ਦਾ ਇਤਿਹਾਸਿਕ ਸਥਾਨ ਆ, ਉੱਥੋਂ ਉਹ ਗਏ। ਉਸ ਮੁਲਕ ਨੂੰ ਆਜ਼ਾਦ ਤਾਂ ਕਰਵਾਇਆ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਸ ਦੇ ਲਈ ਸਭ ਤੋਂ ਵੱਧ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਉੱਥੇ ਹੀ ਉਹਨਾਂ ਦੇ ਨਾਲ ਇੱਕ ਦੂਜੇ ਤੀਜੇ ਦਰਜੇ ਦੇ ਨਾਗਰਿਕ ਵਰਗਾ ਸਲੂਕ ਅੱਜ ਤੋਂ 80 ਸਾਲ ਬਾਅਦ ਵੀ ਉਦਾਂ ਹੀ ਜਿਹੜਾ ਉਹ ਹੋਣਾ ਆ। ਸੋ ਇੱਕ ਤਾਂ ਅਸੀਂ ਉਹਨਾਂ ਸਾਰਿਆਂ ਨੂੰ, ਉਹਨਾਂ ਸਾਰੀਆਂ ਰੂਹਾਂ ਨੂੰ, ਉਹਨਾਂ ਪਰਿਵਾਰਾਂ ਨੂੰ, ਉਹਨਾਂ ਵਿਛੜੇ ਲੋਕਾਂ ਨੂੰ ਯਾਦ ਕਰਦੇ ਹਾਂ, ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਆਜ਼ਾਦੀ ਦੀ ਇਸ ਬਿਮਾਰੀ ਫੈਲਣ ਦੇ ਉੱਤੇ ਆਪਣੇ ਘਰ-ਬਾਰ, ਆਪਣੇ ਪਰਿਵਾਰਾਂ ਦੇ ਜੀਆਂ ਨੂੰ ਜਿਹੜਾ ਉਹ ਗਵਾਇਆ। ਹਰ ਵਾਰੀ ਮੈਂ ਦੱਸਦਾ ਵੀ ਇੱਕ ਮੂਵੀ ਸੀ, ਆਈ ਥਿੰਕ ਅੰਗਰੇਜ਼ ਮੂਵੀ ਸੀ, ਜਿਸ ਦੇ ਵਿੱਚ ਸ਼ੁਰੂਆਤ 'ਚ ਇਹ ਗੱਲਾਂ ਜਿਹੜੀਆਂ ਆਉਂਦੀਆਂ, ਕਹਿੰਦੇ ਵੀ ਜਿਹਨੂੰ ਤੁਸੀਂ ਆਜ਼ਾਦੀ ਦੱਸਦੇ ਆ, ਸਾਡੇ ਲਈ ਤਾਂ ਉਹ ਹੈਜੇ ਦੀ ਬਿਮਾਰੀ ਵਾਂਗੂ ਐਸੀ ਜਿਹੜੀ ਉਹ ਫੈਲੀ ਕਿ ਉਸਨੇ ਛੱਡਿਆ ਹੀ ਕੱਖ ਨਹੀਂ। ਤੇ ਪੰਜਾਬੀ ਅਜੇ ਵੀ ਉਸ ਆਜ਼ਾਦੀ ਦੇ, ਸੋ ਕਾਲਡ ਆਜ਼ਾਦੀ ਦੇ ਦਿਨਾਂ ਨੂੰ ਉਸੇ ਹੀ ਬਿਮਾਰੀ ਦੇ ਤੌਰ ਦੇ ਉੱਤੇ ਨਜ਼ਰ ਮਾਰਦੇ ਆ, ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਦੇਖਦੇ ਆ ਕਿ ਪੰਜਾਬ ਨੂੰ ਉਸ ਦੇ ਵਿੱਚ ਆਜ਼ਾਦ ਤਾਂ ਕੁਛ ਨਹੀਂ ਹੋਇਆ, ਹਾਂ ਟੋਟੇ ਜਿਹੜੇ ਉਹ ਸਾਡੇ ਜ਼ਰੂਰ। ਸਭ ਤੋਂ ਹੈਰਾਨੀ ਵਾਲੀ ਗੱਲ ਉਦੋਂ ਹੋਈ ਵੀ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਆਰਐਸਐਸ ਦੀ ਜਿਹੜੀ ਕਿ 100 ਸਾਲਾ ਉਹਨਾਂ ਦੀ ਮਨਾ ਰਹੇ ਹੈਗੇ ਆ, ਉਹਨਾਂ ਨੇ ਕਿਹਾ ਵੀ ਆਰਐਸਐਸ ਨੇ ਇੰਡੀਆ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਹੁਣ ਅਮਰੀਕਾ ਵਾਸਤੇ, ਕੈਨੇਡਾ ਵਾਸਤੇ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਆ ਜਿਹੜੇ ਗਦਰੀ ਬਾਬਿਆਂ ਨੂੰ, ਭਗਤ ਸਿੰਘ ਹੁਣਾਂ ਨੂੰ, ਸਰਾਭੇ ਹੁਣਾਂ ਨੂੰ, ਊਧਮ ਸਿੰਘ ਹੁਣਾਂ ਨੂੰ ਯਾਦ ਕਰਦੇ ਆ। ਜੇ ਸਿਰਫ ਆਪਾਂ ਉੱਥੇ ਤੱਕ ਲਿਮਿਟਡ ਰਹੇ ਫਿਰ ਉਹ ਗੱਲ ਨਹੀਂ ਬਣਨੀ। ਜੋ ਕੁਛ ਝੂਠ ਪ੍ਰਚਾਰ ਹੋ ਰਿਹਾ ਆ, ਉਹਦੇ ਉਲਟ ਵੀ ਸਾਨੂੰ ਬੋਲਣਾ ਚਾਹੀਦਾ। ਉਹਨਾਂ ਪ੍ਰੋਗਰਾਮਾਂ 'ਚ ਉੱਦਾਂ ਦੇ ਸੈਮੀਨਾਰ ਵੀ ਰੱਖਣੇ ਚਾਹੀਦੇ ਆ। ਜਿਹੜਾ ਗਦਰੀ ਬਾਬਿਆਂ ਦਾ ਸੁਪਨਾ ਸੀਗਾ, ਉਹ ਤਾਂ ਉਦੋਂ ਹੀ ਉਹ ਖਤਮ ਹੋ ਗਿਆ ਸੀ ਜਦੋਂ 14-15 ਅਗਸਤ 1947 ਨੂੰ ਪੰਜਾਬ ਦੇ 2 ਟੋਟੇ ਹੋ ਗਏ, ਲੱਖਾਂ ਲੋਕ ਮਾਰੇ ਗਏ, ਪੰਜਾਬ 2 ਹਿੱਸਿਆਂ 'ਚ ਵੰਡਿਆ ਗਿਆ। ਤੇ ਉਸ ਟਾਈਮ ਪੰਜਾਬ ਦੇ ਇੱਕ ਕਵੀ ਸੀਗੇ ਦਾਮਨ, ਉਹਨਾਂ ਨੇ ਇਹ ਕਿਹਾ ਸੀ ਵੀ ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ। ਅਸੀਂ ਵੀ ਹਾਂ। ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ, ਢੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਤੋ ਇਹਦੇ ਸੰਬੰਧ ਦੇ ਵਿੱਚ ਪਿਛਲੇ ਲਗਭਗ 15 ਦਿਨਾਂ ਤੋਂ ਹਰ ਰੋਜ਼ ਆਪਾਂ ਉਸ ਵੰਡ ਦੀ ਦਰਦਨਾਕ ਜਿਹੜੀ ਕਹਾਣੀ ਆ ਪੰਜਾਬੀ ਰੇਡੀਓ USA ਤੇ ਸ਼ੇਅਰ ਕਰਦੇ ਰਹੇ ਆ। ਮਸੂਦ ਮੱਲੀ ਹੁਣੀ ਸਵੇਰੇ ਸ਼ਾਮ ਤੁਸੀਂ ਸੁਣੀਆਂ, ਬਹੁਤ ਸਾਰੀਆਂ ਸਾਨੂੰ ਕਾਲਸ ਵੀ ਆਈਆਂ, ਬਹੁਤ ਹੀ ਦਰਦਨਾਕ ਜਿਹੜੀਆਂ ਰੀਅਲ ਲਾਈਫ ਸਟੋਰੀਜ਼ ਜਿਹੜੀਆਂ ਤੁਸੀਂ ਸੁਣੀਆਂ ਹੈਗੀਆਂ। ਸੋ ਜਿਹੜੇ ਲੋਕ ਇਸ ਆਜ਼ਾਦੀ ਨੂੰ ਖੁਸ਼ ਹੁੰਦੇ ਆ, ਭੰਗੜੇ ਪਾਉਂਦੇ ਆ, ਉਹ ਪਤਾ ਨਹੀਂ ਕਿਹੜੀ ਗੱਲ ਦੇ ਉੱਤੇ ਜਿਹੜੇ ਭੰਗੜੇ ਪਾ ਰਹੇ ਆ। ਅੱਜ ਦੀ ਹਾਲਤ ਦੇਖ ਲਓ ਵੀ ਉੱਥੇ ਦੋਨਾਂ ਮੁਲਕਾਂ ਦੀ, ਮੈਂ ਇਹ ਨਹੀਂ ਕਹਿੰਦਾ ਇੰਡੀਆ ਦੀ, ਪਾਕਿਸਤਾਨ ਦੀ ਵੀ ਦੇਖ ਲਓ ਵੀ ਦੋਨਾਂ ਮੁਲਕਾਂ ਦੇ ਵਿੱਚ ਕਿੱਦਾਂ ਭੁੱਖਮਰੀ ਆ, ਕੀ ਹਾਲ ਜਿਹੜਾ ਬਣਿਆ ਹੋਇਆ ਆ। ਤੇ ਜਿਹੜੇ ਲੋਕ ਅੰਗਰੇਜ਼ਾਂ ਦੇ ਉਸ ਟਾਈਮ ਦੇ ਉੱਤੇ ਟਾਊਟ ਸੀਗੇ, ਉਹਨਾਂ ਨੂੰ ਹੁਣ ਜਿਹੜੇ ਆ ਆਜ਼ਾਦੀ ਘੁਲਾਟੀਏ ਦੱਸਿਆ ਜਾ ਰਿਹਾ ਆ। ਜਿਹੜੇ ਲੋਕ ਫਾਂਸੀਆਂ ਦੇ ਫੰਧੇ ਤੇ ਚੜ੍ਹ ਗਏ, ਉਹਨਾਂ ਦੇ ਜਿਹੜੇ ਪ੍ਰੋਗਰਾਮ ਕਦੇ ਨਹੀਂ। ਹਾਂ, ਆਪਾਂ ਦੇਖਦੇ ਹਾਂ ਵੀ ਅਮਰੀਕਾ, ਕੈਨੇਡਾ 'ਚ ਬਹੁਤ ਹੁੰਦੇ ਗਦਰੀ ਬਾਬਿਆਂ ਦੇ ਪ੍ਰੋਗਰਾਮ,
ਪੰਜਾਬ 'ਚ ਜਾਂ ਹੋਰ ਇੰਡੀਆ 'ਚ ਕਿੰਨੇ ਕੁ ਤੁਸੀਂ ਸੁਣੇ ਹੈਗੇ ਆ। ਇਹ ਸਾਨੂੰ ਹਮਲਾ ਮਾਰਨ ਦੀ ਜ਼ਰੂਰਤ ਆ ਵੀ ਉੱਥੇ ਵੀ ਹੋਣੇ ਚਾਹੀਦੇ ਹੈਗੇ ਆ, ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਭਈ ਅਸਲੀ ਜਿਹੜੇ ਆਜ਼ਾਦੀ ਘੁਲਾਟੀਏ ਉਹ ਕੌਣ ਸੀ। ਜੀ। ਤੇ ਜੋ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਬਣੇ ਪਏ ਆ, ਦੇਖੋ ਬੇਗਾਨਗੀ ਦੀ ਭਾਵਨਾ ਇਹਨਾਂ ਦੇ ਦੁਆਰਾ ਆਪ ਪੈਦਾ ਕਰਾਈ ਗਈ, ਤੇ ਫਿਰ ਇਹ ਕਹਿੰਦੇ ਵੀ ਆਪਣੇ ਵੱਖਰੇ ਮੁਲਕ ਦੀ ਗੱਲ ਕਿਉਂ ਕਰਦੇ ਹੋ? ਭਾਈ ਜਦੋਂ ਜਿਸ ਮੁਲਕ 'ਚ ਤੁਸੀਂ ਰੱਖਿਆ ਆ, ਜਦੋਂ ਉਹਨਾਂ ਨੂੰ ਰੱਖਣਾ ਹੀ ਤੁਸੀਂ ਦੂਜੇ ਦਰਜੇ ਦੇ ਨਾਗਰਿਕ ਵਾਂਗੂ ਆ, ਤਾਂ ਫਿਰ ਏਦਾਂ ਇਹ ਭਾਵਨਾ ਤਾਂ ਪੈਦਾ ਹੋਣੀ ਹੀ ਹੋਣੀ ਆ। ਨਾਲੇ ਸਿੱਖਾਂ ਨੂੰ ਆਪਣਾ ਇੱਕ ਪੁਰਾਣਾ ਖਾਲਸਾ ਰਾਜ ਆ, ਉਹ ਭੁੱਲਦਾ ਨਹੀਂ। ਉਹ ਉਸ ਚੀਜ਼ ਵੱਲ ਨੂੰ ਜਿਹੜੇ ਉਹ ਕਹਿੰਦੇ ਵੀ ਵਚਨਬੱਧ ਆ, ਤੇ ਉਸ ਚੀਜ਼ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਆ। ਜੀਓ ਪੋਲਿਟਿਕਸ ਇੰਨੀ ਤੇਜ਼ ਰਫ਼ਤਾਰੀ ਦੇ ਨਾਲ ਜਿਹੜੀ ਉਹ ਚੱਲ ਰਹੀ ਆ, ਆਉਂਦੇ ਸਮੇਂ 'ਚ ਕੀ ਹੋ ਜਾਊਗਾ, ਕਿੱਥੇ ਕੀ ਜਿਹੜੀ ਆ ਟੁੱਟ ਭੱਜ ਹੋ ਸਕਦੀ ਆ, ਉਸ ਦੇ ਬਾਰੇ ਕੁਝ ਵੀ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਇਸ ਟਾਈਮ ਪੰਜਾਬ 'ਚ ਬੈਠੇ ਜਿਹੜੇ ਲੋਕ ਆ, ਇੰਡੀਆ 'ਚ ਬੈਠੇ ਜਿਹੜੇ ਖਾਸ ਕਰਕੇ ਲੋਕ ਆ, ਉਹਨਾਂ ਨੂੰ ਇਹ ਡਰ ਵੀ ਨਾਲ ਦੇ ਨਾਲ ਸਤਾ ਰਿਹਾ ਆ ਵੀ ਮੋਦੀ ਆਪਣੀ ਸੱਤਾ ਦੇ ਵਿੱਚ ਰਹਿਣ ਖਾਤਰ ਪੰਜਾਬ ਨੂੰ ਫਿਰ ਅੱਗ ਦੇ ਵਿੱਚ ਜਿਹੜਾ ਉਹ ਬਲਦੀ ਦੇ ਵਿੱਚ ਸਿੱਟ ਸਕਦਾ ਆ। ਉਹ ਲੜਾਈ ਜਿਹੜਾ ਆ ਉਹ ਕਿਸੇ ਨਾ ਕਿਸੇ ਤਰੀਕੇ ਫਿਰ ਜਿਹੜਾ ਉਹ ਲਾ ਸਕਦਾ ਹੈਗਾ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਆਪਣੇ ਸਾਹਮਣੇ ਜਿਹੜੀ ਉਹ ਬਣੀ ਪਈ ਆ। ਸੋ ਜਿਹੜਾ ਪੰਜਾਬੀਆਂ ਦਾ ਆਪਸ ਦੇ ਵਿੱਚ ਨੇੜਤਾ ਹੈ ਨਾ, ਲਹਿੰਦੇ ਤੇ ਚੜ੍ਹਦੇ ਦੀ, ਉਹ ਇਹਨਾਂ ਤੋਂ ਦੇਖੀ ਨਹੀਂ ਜਾਂਦੀ। ਉਹ ਉਸ ਨੂੰ ਭੰਨਣ ਦੇ ਲਈ, ਉਸ ਦੀ ਉਹ ਪਿਆਰ ਨਾ ਵਧੇ ਆਪਸ ਦੇ ਵਿੱਚ, ਉਹਦੇ ਲਈ ਉਹਨਾਂ ਨੇ ਪੂਰੀ ਜਿਹੜੀ ਆ ਕੋਸ਼ਿਸ਼ ਆ, ਉਹ ਪੂਰੇ ਜਿਹੜੇ ਆਪਣੇ ਪ੍ਰੋਗਰਾਮ ਆ ਉਹ ਵਿੱਢੇ ਹੋਏ ਆ। ਸੋ ਪੰਜਾਬੀਆਂ ਨੂੰ ਬਹੁਤ ਹੀ ਸ਼ਾਂਤ ਦਿਮਾਗ ਦੇ ਨਾਲ ਉਹਨਾਂ ਵੇੜਿਆਂ ਨੂੰ ਯਾਦ ਕਰਦੇ ਹੋਏ, ਉਸ ਚੀਜ਼ ਨੂੰ ਯਾਦ ਕਰਦੇ ਹੋਏ ਅੱਗੇ ਕਦਮ ਵਧਾਉਣੇ ਚਾਹੀਦੇ ਆ, ਜਦੋਂ ਇਕੱਠੇ ਸੀ, ਜਦੋਂ ਸਭ ਕੁਝ ਖੁਸ਼ਹਾਲ ਸੀ। ਕਾਰਨ ਉਸ ਦੇ ਵਿੱਚ ਕੀ ਸੀ, ਤੇ ਕਿੱਦਾਂ ਤੁਹਾਨੂੰ ਇੱਕ ਦੂਜੇ ਦੇ ਨਫ਼ਰਤ ਕਰਨ ਵਾਲੇ ਜਿਹੜੇ ਉਹ ਬਣਾਉਣ ਵਾਲੇ ਪਾਸੇ ਨੂੰ ਜਿਹੜੇ ਉਹ ਵਧੇ ਹੋਏ ਆ। ਸੋ ਇਹ ਧਿਆਨ ਜਿਹੜੀਆਂ ਉਹ ਰੱਖਣ ਵਾਲੀ ਜਿਹੜੀ ਚੀਜ਼ ਆ, ਤੇ ਰਿਐਲਿਟੀ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ। ਜਿਹੜੇ ਸਿੱਖ ਕੈਦੀ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਉਹਨਾਂ ਦੇ ਨਾਲ ਕੀ ਹੋ ਰਿਹਾ। ਜਿਹੜੇ ਹੋਰ ਧਰਮ ਦੇ ਨੇ, ਜਿਹੜੇ ਹਿੰਦੂ ਧਰਮ ਦੇ ਲੋਕ ਜਿਨ੍ਹਾਂ ਨੇ ਬੰਬ ਬਲਾਸਟ ਵੀ ਕੀਤੇ ਆ, ਜਿਹੜੇ ਬਲਾਤਕਾਰੀ ਵੀ ਆ, ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉੱਥੇ ਦਾ ਜਸਟਿਸ ਨਿਆਂ ਪ੍ਰਣਾਲੀ ਜਿਹੜੀ ਉਹ ਚੱਲ ਰਹੀ ਆ, ਉਹ ਆਪਣੇ ਸਾਹਮਣੇ ਸਪਸ਼ਟ ਆ। ਤੇ ਜਦੋਂ ਕੋਈ ਇਦਾਂ ਦੀ ਕੋਈ ਗੱਲ ਕਰਦਾ ਤੇ ਉਸਨੂੰ ਝੱਟ ਦੇਣੀ, ਉਹ ਵੱਖਵਾਦੀ ਖਾਲਿਸਤਾਨੀ ਕਹਿ ਕੇ, ਦੇਸ਼ ਧਰੋਹੀ ਕਹਿ ਕੇ, ਤੇ ਉੱਥੇ ਕਿਸ ਤਰੀਕੇ ਦੇ ਨਾਲ ਭੰਡਿਆ ਜਾਂਦਾ ਆ, ਉਹ ਕਿਸੇ ਤੋਂ ਕੋਈ ਲੁਕੀ ਛਿਪੀ ਜਿਹੜੀ ਉਹ ਗੱਲ ਨਹੀਂ ਆ। ਪਰ ਇਹ ਬਹੁਤਾ ਚਿਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਨਹੀਂ ਹੁੰਦੀਆਂ। ਇਵੈਂਚੁਅਲੀ ਲੋਕਾਂ ਸਾਰਿਆਂ ਨੂੰ ਹੀ ਇਸ ਦੀ ਸਮਝ ਆ ਹੀ ਜਾਂਦੀ ਹੁੰਦੀ ਆ। ਸੋ ਬਿਲਕੁਲ ਸੋ ਇੰਡੀਆ ਦੀ ਜਿਹੜੀ ਸੁਪਰੀਮ ਕੋਰਟ ਕਹਿੰਦੀ ਆ ਵੀ ਜਿਹੜੇ ਲੋਕਾਂ ਦੀਆਂ ਸਜ਼ਾ ਖਤਮ ਹੋ ਗਈਆਂ ਉਹਨਾਂ ਨੂੰ ਛੱਡਣਾ ਚਾਹੀਦਾ। ਤੇ ਹੁਣ ਉਹ ਸਜ਼ਾ ਭੁਗਤ ਹੋਇਆਂ ਨੂੰ ਵੀ 20-20 ਸਾਲ ਹੋ ਗਏ, ਹਜੇ ਤੱਕ ਛੱਡ ਨਹੀਂ ਰਹੇ ਹੈਗੇ। ਜਿਹੜੀ ਬਹੁ ਗਿਣਤੀ ਹੈਗੀ ਆ, ਉਹ ਜਿਹੜੀਆਂ ਮਾਈਨੋਰਿਟੀਜ਼ ਆ, ਉਹਨਾਂ ਦੀਆਂ ਜ਼ੁਬਾਨਾਂ ਨੂੰ, ਉਹਨਾਂ ਦੀ ਜ਼ੁਬਾਨ, ਉਹਨਾਂ ਦੀ ਲੈਂਗੁਏਜ, ਉਹਨਾਂ ਦੀ ਪਛਾਣ ਨੂੰ ਜਜ਼ਬ ਕਰਨ ਦੇ ਉੱਤੇ ਤੁਲੀ ਹੋਈ ਹੈਗੀ ਆ। ਤੇ ਇੱਦਾਂ ਦੇ ਜਿਹੜੇ ਕਾਨੂੰਨ ਬਣਾਏ ਗਏ ਆ UAPA ਵਰਗੇ, ਜਿੱਥੇ ਬੁੱਧੀਜੀਵੀ ਲੋਕਾਂ ਨੂੰ, ਈਵਨ ਇਲੈਕਟਿਡ ਮੈਂਬਰ ਪਾਰਲੀਮੈਂਟ ਨੂੰ ਅੰਦਰ ਡੱਕਿਆ ਜਾਂਦਾ, ਜਿਹੜਾ 4 ਲੱਖ ਤੋਂ ਵੱਧ ਵੋਟ ਦੇ ਨਾਲ ਜਿੱਤਿਆ ਹੋਵੇ। ਤੇ ਹਾਲਤ ਇਹ ਬਣੀ ਹੋਈ ਆ, ਕਹਿੰਦੇ ਵੀ ਚਿੰਤਕ ਜੇਲ੍ਹੀ ਬੰਦ ਨੇ, ਬੋਲਣ ਦਾ ਵੀ ਦੋਸ਼, ਜਨਤਾ ਕੀਤੀ ਹਾਕਮਾਂ, ਸਿਵਿਆਂ ਵਾਂਗ ਖਾਮੋਸ਼।